ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸੂਬਿਆਂ ਦੀ ਵੰਡ ਦਾ ਜਿਹੜਾ ਸ਼ੋਸ਼ਾ ਪਹਿਲਾਂ ਮੀਆਂ ਆਮਰ ਮਹਿਮੂਦ ਨਾਲ ਛੱਡਿਆ, ਹੁਣ ਉਹੀ ਗੱਲ ਮੁਹਸਿਨ ਨਕਵੀ ਕਰ ਰਹੇ ਨੇ। ਆਉਣ ਵਾਲੇ ਵੇਲੇ ਵਿੱਚ ਤੁਸੀਂ ਵੇਖੋਗੇ ਕਿ ਸਾਨੂੰ ਨਿੱਕੇ ਨਿੱਕੇ ਇੰਤਜ਼ਾਮੀ ਯੂਨਿਟ ਅਤੇ ਸੂਬਿਆਂ ਦੀ ਵੰਡ ਉੱਤੇ ਫੈਸਲ ਵਾਢਾ ਵੱਲੋਂ ਵੀ ਕੁਝ ਅਜਿਹੀਆਂ ਗੱਲਾਂ ਸੁਣਨ ਨੂੰ ਲੱਭਣਗੀਆਂ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਹਾਂ ਕਿਉਂ ਜੇ ਇਹਨਾਂ ਸਾਰਿਆਂ ਦਾ ਡਾਖਾਨਾ ਇੱਕੋ ਹੀ ਹੈ। ਬਹਰਹਾਲ ਅਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਨਾ ਤਾਂ ਬਹੁਤੇ ਸੂਬੇ ਬਣਾਉਣਾ ਮਸਲਿਆਂ ਦਾ ਹੱਲ ਹੈ ਅਤੇ ਨਾ ਹੀ ਵਨ ਯੂਨਿਟ ਨਾਲ ਲੁਕਾਈ ਦੀਆਂ ਮੁਸੀਬਤਾਂ ਘੱਟ ਕੀਤੀਆਂ ਜਾ ਸਕਦੀਆਂ ਨੇ। ਸਾਡੇ ਨਿਜ਼ਾਮ ਵਿੱਚ ਅਸਲ ਮਸਲਾ ਅਸ਼ਰਾਫੀਆ ਅਤੇ ਲੁਕਾਈ ਵਿੱਚ ਵੱਧਦਾ ਹੋਇਆ ਫਰਕ ਹੈ। ਤੁਸੀਂ ਉਨੀ ਦੇਰ ਤੱਕ ਤਰੱਕੀ ਕਰ ਹੀ ਨਹੀਂ ਸਕਦੇ ਜਦ ਤੱਕ ਸਿਆਸਤ ਨੂੰ ਇਬਾਦਤ ਦਾ ਰੂਪ ਨਾ ਦਿਓ। ਜਦੋਂ ਤੱਕ ਰਿਆਸਤੀ ਮਸ਼ੀਨਰੀ ਚਲਾਉਣ ਵਾਲੇ ਲੋਕ ਇਸ ਕੰਮ ਨੂੰ ਮਿਸ਼ਨ ਨਹੀਂ ਸਮਝਣਗੇ, ਉਦੋਂ ਤੱਕ ਸਾਡੀ ਰਿਆਸਤ ਕਦੀ ਵੀ ਤਰੱਕੀ ਦੀ ਰਾਹ ਨਹੀਂ ਪੈ ਸਕਦੀ। ਜਦੋਂ ਤੱਕ ਮਾੜੇ ਲੋਕਾਂ ਦੇ ਵੋਟ ਲੈ ਕੇ ਤਗੜੇ ਲੋਕ ਹਾਕਮ ਬਣਦੇ ਰਹਿਣਗੇ, ਮਸਲੇ ਮਨਫੀ ਹੋਣ ਦੀ ਬਜਾਏ ਜ਼ਰਬਾਂ ਖਾਂਦੇ ਜਾਣਗੇ। ਤੁਸੀਂ ਇਸ ਸਿਸਟਮ ਨੂੰ ਵੇਖੋ ਜਿਹੜਾ ਪਿਛਲੇ 78 ਵਰ੍ਹਿਆਂ ਤੋਂ ਮਾੜੇ ਬੰਦੇ ਦਾ ਲਹੂ ਚੂਸ ਰਿਹਾ ਹੈ। ਅਸੀਂ ਇਹਨੂੰ ਆਮਰੀਅਤ ਦਾ ਨਾਂ ਦਈਏ ਜਾਂ ਕਦੇ ਕਿੱਦਾਂ ਹੀ ਦਰਸ਼ਨ ਦੇਣ ਵਾਲੀ ਨਾਮ ਨਿਹਾਦ ਜਮਹੂਰੀਅਤ ਆਖ ਲਈਏ, ਸ਼ਰਾਬ ਉਹ ਪੁਰਾਣੀ ਹੈ। ਹਰ ਵਾਰ ਬਸ ਬੋਤਲ ਉੱਤੇ ਲੱਗਾ ਸਟਿੱਕਰ ਬਦਲਿਆ ਜਾਂਦਾ ਹੈ। ਹਾਕਮ ਉਹੀ ਨੇ ਜਿਹੜੇ ਪਿਛਲੇ 78 ਵਰ੍ਹਿਆਂ ਤੋਂ ਇਸ ਕੌਮ ਦਾ ਖੂਨ ਨਿਚੋੜ ਰਹੇ ਨੇ। ਜੇਕਰ ਇੱਥੇ ਮਾਰਸ਼ਲ ਲੱਗਾ ਜਾਂ ਫਿਰ ਜਮਹੂਰੀ ਨਿਜ਼ਾਮ ਆਇਆ, ਇਹਦੇ ਬੈਨੀਫਿਸ਼ਰੀ ਉਹੀ ਤਬਕਾ ਰਿਹਾ ਜਿਹੜਾ ਹਮੇਸ਼ਾ ਤਾਕਤਵਰਾਂ ਦਾ ਬਾਜ਼ੂ ਬਣਦਾ ਹੈ। ਜੇਕਰ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਸਦਾਰਤੀ ਨਿਜ਼ਾਮ ਲੈ ਆਈਏ ਤਾਂ ਮਸਲੇ ਹੱਲ ਹੋ ਸਕਦੇ ਨੇ, ਜਾਂ ਫਿਰ ਛੋਟੇ ਛੋਟੇ ਸੂਬੇ ਬਣਾ ਕੇ ਅਸੀਂ ਮਾੜੇ ਬੰਦੇ ਨੂੰ ਜੀਣ ਦਾ ਹੱਕ ਦੇ ਸਕਦੇ ਹਾਂ, ਤਾਂ ਫਿਰ ਬੇਲੀਓ ਇਹ ਗੱਲ ਆਪਣੇ ਆਪ ਨੂੰ ਧੋਖਾ ਦੇਣ ਦੇ ਇਲਾਵਾ ਹੋਰ ਕੁਝ ਨਹੀਂ ਜੇ। ਜਦੋਂ ਤੱਕ ਤੁਸੀਂ ਇਸ ਸਿਸਟਮ ਵਿੱਚ ਸਰਾਇਤ ਕੀਤੇ ਗਏ ਕੈਂਸਰ ਨੂੰ ਖਤਮ ਨਹੀਂ ਕਰਦੇ, ਉਨੀ ਦੇਰ ਤੱਕ ਮਸਾਇਲ ਹੱਲ ਨਹੀਂ ਹੋਣੇ। ਮੈਂ ਆਪਣੀ ਰਿਆਸਤ ਦੀ ਸਟੈਬਲਿਸ਼ਮੈਂਟ ਨੂੰ ਅਰਜ਼ ਕਰਾਂਗਾ ਕਿ ਮਰਜ਼ਾਂ ਦਾ ਇਲਾਜ ਪੇਨ ਕਿਲਰ ਨਹੀਂ ਹੁੰਦਾ। ਯਾਦ ਰੱਖੋ, ਜਦ ਤੱਕ ਅਸਲ ਜੜ੍ਹ ਤੋਂ ਮਰਜ਼ ਨਾ ਫੜਿਆ ਜਾਏ, ਮਰੀਜ਼ ਕਦੀ ਵੀ ਸਿਹਤਯਾਬ ਨਹੀਂ ਹੋ ਸਕਦਾ। ਮੈਂ ਹਮੇਸ਼ਾ ਅਰਜ਼ ਕੀਤੀ ਹੈ ਕਿ ਜਦ ਤੱਕ ਇਖਤਿਆਰਾਤ ਚੰਦ ਲੋਕਾਂ ਜਾਂ ਤਬਕਿਆਂ ਤੱਕ ਮਹਦੂਦ ਰਹਿਣਗੇ ਤਾਂ ਨਾ ਅਸੀਂ ਜਮਹੂਰੀ ਨਿਜ਼ਾਮ ਤੋਂ ਫਾਇਦਾ ਚੁੱਕ ਸਕਦੇ ਹਾਂ ਅਤੇ ਨਾ ਹੀ ਆਲਮੀ ਸਤਹ ਉੱਤੇ ਬਿਹਤਰ ਕਿਰਦਾਰ ਅਦਾ ਕਰਨ ਵਾਲੇ ਇਦਾਰਿਆਂ ਦੀ ਮਿਹਨਤ ਬਾਰਾਵਰ ਸਾਬਤ ਹੋ ਸਕਦੀ ਹੈ। ਸੱਜਣੋ, ਅਸਲ ਮਸਲਾ ਜਮਹੂਰੀਅਤ ਵਿੱਚ ਨਹੀਂ, ਨਾ ਹੀ ਕੋਈ ਖਰਾਬੀ ਅਮਰੀਅਤ ਵਿੱਚ ਹੈ। ਦਰ ਹਕੀਕਤ ਅਸੀਂ ਆਪਣੇ ਆਪ ਨਾਲ ਝੂਠ ਬੋਲ ਬੋਲ ਕੇ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਾਇਦ ਇਸ ਰਾਹ ਪੈ ਕੇ ਸਾਨੂੰ ਮੰਜ਼ਿਲ ਲੱਭ ਜਾਏਗੀ। ਮੁਸੀਬਤ ਇਹ ਵੇ ਕਿ ਅਸੀਂ ਜਿੰਨੀਆਂ ਵੀ ਰਾਹਾਂ ਬਦਲਨੇ ਹਾਂ, ਸਾਡੇ ਕਾਫਲੇ ਦੀ ਅਗਵਾਈ ਕਰਨ ਵਾਲੇ ਘੁੰਮ ਫਿਰ ਕੇ ਉਹੀ ਲੋਕ ਹੁੰਦੇ ਨੇ। ਜਮਹੂਰੀਅਤ ਦੀਆਂ ਸਰਕਾਰਾਂ ਵੇਖੋ ਜਾਂ ਫਿਰ ਆਮਰੀਅਤ ਦੀ ਕਾਬੀਨਾ ਦਾ ਬੋਰਡ, ਤੁਹਾਨੂੰ ਉਹੀ ਚਿਹਰੇ ਜਮਾਤਾਂ ਬਦਲ ਕੇ ਇਤਾਅਤ ਕਰਕੇ ਜਾਂ ਫਿਰ ਚੋਰ ਦਰਵਾਜ਼ੇ ਤੋਂ ਹਕੂਮਤ ਦੀ ਤਰਜਮਾਨੀ ਕਰਦੇ ਨਜ਼ਰ ਆਉਣਗੇ। ਜਦੋਂ ਮਰੀਜ਼ ਹਸਪਤਾਲ ਬਦਲੇਗਾ, ਬਾਰ ਬਾਰ ਨਵੀਂ ਥਾਂ ਜਾ ਕੇ ਇਲਾਜ ਕਰਵਾਏਗਾ ਅਤੇ ਅੱਗੇ ਬੈਠਾ ਡਾਕਟਰ ਉਹੀ ਹੋਏਗਾ, ਅਤੇ ਫਿਰ ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਉਹਦੀ ਸਿਹਤ ਬਿਹਤਰ ਹੋ ਸਕਦੀ ਹੈ? ਜਿਹਨੇ ਇੱਥੇ ਟੀਕਾ ਲਾਉਣਾ ਹੈ, ਉਹ ਦੂਜੇ ਹਸਪਤਾਲ 'ਚ ਵੀ ਇਹੋ ਹੀ ਤਰੀਕਾ ਇਲਾਜ ਵਰਤੇਗਾ। ਸਟੈਬਲਿਸ਼ਮੈਂਟ ਜੇ ਵਾਕਈ ਸਾਡੀ ਰਿਆਸਤ ਅਤੇ ਇਹਦੇ ਲੋਕਾਂ ਲਈ ਕੁਝ ਬਿਹਤਰ ਕਰਨਾ ਚਾਹੁੰਦੀ ਹੈ, ਫਿਰ ਪੂਰੇ ਦਾ ਪੂਰਾ ਜ਼ੋਰ ਅਸ਼ਰਾਫੇ ਦੀ ਅਯਾਸ਼ੀ ਮੁਕਾਮ 'ਤੇ ਲਾ ਦਿੱਤਾ ਜਾਏ। ਤਨਖਾਹ ਦੀ ਇੱਕ ਹੱਦ ਮੁਕੱਰਰ ਕੀਤੀ ਜਾਏ। ਉਹ 5 ਲੱਖ ਹੋ ਸਕਦੀ ਹੈ, 7 ਲੱਖ ਜਾਂ ਫਿਰ 10 ਲੱਖ। ਇਹ ਤਨਖਾਹ ਗ੍ਰੇਡ ਵਾਈਜ਼ ਹੋਵੇ, ਹਰ ਸ਼ੋਬੇ ਦੇ ਮੁਲਾਜ਼ਮ ਦੀ ਤਨਖਾਹ ਇੱਕ ਬਰਾਬਰ। ਇਹ ਨਹੀਂ ਹੋਣਾ ਚਾਹੀਦਾ ਕਿ 12ਵੇਂ ਗ੍ਰੇਡ ਦਾ ਮੁਲਾਜ਼ਮ ਸਕੂਲ 'ਚ ਉਸਤਾਦ ਹੈ ਅਤੇ ਉਹਦੀ ਤਨਖਾਹ 50,000, ਅਤੇ ਜੇਕਰ ਇਹੋ ਮੁਲਾਜ਼ਮ 12ਵੇਂ ਗ੍ਰੇਡ 'ਚ ਕੰਮ ਕਰਦਾ ਹੋਇਆ ਅਦਲੀਆ 'ਚ ਅਤੇ ਇਹਦੀ ਤਨਖਾਹ ਉਹ ਤੋਂ ਕਈ ਗੁਣਾ ਜ਼ਿਆਦਾ। ਇੰਝ ਹੀ ਪਾਰਲੀਮੈਂਟ ਹਾਊਸ ਹੋਵੇ, ਵਜ਼ਾਰਤ ਖਜ਼ਾਨਾ ਜਾਂ ਦੂਜੇ ਸ਼ੋਬੇ। ਅਸਲ ਇਸਤਹਿਸਾਲ ਅਤੇ ਖਰਾਬੀ ਇਹ ਹੋਈ ਹੈ ਕਿ ਹਰ ਸ਼ੋਬੇ ਨੇ ਆਪਣੇ ਲਈ ਅਜਿਹਾ ਚੋਰ ਦਰਵਾਜ਼ਾ ਲੱਭ ਰੱਖਿਆ ਹੈ ਜਿਹੜਾ ਉਹਨੂੰ ਹਰ ਲਿਹਾਜ਼ ਨਾਲ ਵਸਾਇਲ ਦੀ ਲੁੱਟ ਮਾਰ ਵਿੱਚ ਮੁਆਵਨਤ ਫਰਾਹਮ ਕਰਦਾ ਹੈ। ਵਾਪਡਾ ਦਾ ਮੁਲਾਜ਼ਮ ਹਜ਼ਾਰਾਂ ਯੂਨਿਟ ਬਿਜਲੀ ਮੁਫਤ ਇਸਤੇਮਾਲ ਕਰਦਾ ਹੈ। ਰੇਹੜੀ ਲਾਉਣ ਵਾਲਾ ਮਜ਼ਦੂਰ ਜਿਹੜਾ ਵਿਚਾਰਾ ਮਰ ਕੇ 2 ਵੇਲੇ ਦੀ ਰੋਟੀ ਪੂਰੀ ਕਰਦਾ ਹੈ, ਉਹ ਮਜ਼ਦੂਰ
ਆਪਣੇ ਬਾਲਾਂ ਨੂੰ ਇੱਕ ਵੇਲੇ ਭੁੱਖਾ ਰੱਖ ਕੇ ਇਸ ਮੁਫਤੇ ਦੀ ਬਿਜਲੀ ਦਾ ਮੁੱਲ ਧਾਰਦਾ ਹੈ। ਜਿਨ੍ਹਾਂ ਬਿਊਰੋਕਰੇਟਾਂ ਨੂੰ ਤੇਲ ਫਰੀ ਹੈ, ਜਿਨ੍ਹਾਂ ਸਿਆਸਤਦਾਨਾਂ ਦਾ ਅਯਾਸ਼ੀ ਦੇ ਮਾਮਲੇ ਵਿੱਚ ਹਿਸਾਬ ਕਿਤਾਬ ਵੀ ਕੋਈ ਨਹੀਂ, ਉਹਨਾਂ ਸਭ ਦੇ ਲੱਲੇ ਤੱਲੇ ਉਹ ਗਰੀਬ ਆਦਮੀ ਬਰਦਾਸ਼ਤ ਕਰਦਾ ਹੈ, ਜਿਹਦੇ ਘਰ ਵਿੱਚ ਇਹ ਉਮੀਦ ਵੀ ਜਨਮ ਨਹੀਂ ਲੈਂਦੀ ਕਿ ਅਗਲਾ ਸੂਰਜ ਕੋਈ ਖੈਰ ਦੀ ਖਬਰ ਲੈ ਕੇ ਆਵੇਗਾ। ਸਾਹਿਬ ਬਹਾਦਰ ਜੇਕਰ ਵਾਕਈ ਤਬਦੀਲੀ ਲੈ ਕੇ ਆਉਣੀ ਜੇ ਤੇ ਇਸ ਬਰਬਾਦ ਹੁੰਦੀ ਰਿਆਸਤ ਦਾ ਅਸ਼ਰਾਫੀਆ ਦੀ ਧੌਣ ਫੜੋ, ਉਹਦੇ ਕੇਕ ਦਾ ਇੰਤਜ਼ਾਮ ਜਿਸ ਮਾੜੇ ਬੰਦੇ ਦੀ ਸੁੱਕੀ ਰੋਟੀ ਖੋਹ ਕੇ ਕਰਦੇ ਹੋ, ਇਹ ਜ਼ੁਲਮ ਬੰਦ ਕਰੋ। ਲੋਕਾਂ ਨੂੰ ਮੁੱਢਲੇ ਹੱਕ ਦਿਓ, ਉਹਨਾਂ ਲਈ ਆਸਾਨੀਆਂ ਪੈਦਾ ਕਰੋ। ਸਿਸਟਮ ਚਲਾਉਣ ਵਾਲੇ ਖੱਸੀ ਨਹੀਂ, ਸਿਸਟਮ ਨਾ ਮਰਦ ਨਹੀਂ। ਇਹ ਸਿਸਟਮ ਰਾਹੀਂ ਵੀ ਬਿਹਤਰੀ ਮੁਮਕਿਨ ਹੈ। ਇਹ ਸਿਸਟਮ ਵੀ ਲੋਕਾਂ ਦੀ ਭਲਾਈ ਕਰ ਸਕਦਾ ਹੈ, ਪਰ ਉਸ ਵੇਲੇ ਜਦ ਇਹ ਅਸ਼ਰਾਫੀਆ ਇਸ ਸਿਸਟਮ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਦੀ ਥਾਵੇਂ ਲੋਕਾਂ ਦੀ ਭਲਾਈ ਲਈ ਵਰਤੇ। ਤੁਸੀਂ ਅਯਾਸ਼ੀ ਦਾ ਇਹ ਨਿਜ਼ਾਮ ਖਤਮ ਕਰੋ, ਲੋਕ ਤੁਹਾਡੇ ਨਾਲ ਖਲੋ ਜਾਣਗੇ। ਕਿਸੇ ਨੂੰ ਗਰਜ਼ ਨਹੀਂ ਕਿ ਜਮਹੂਰੀਅਤ ਕਿਸ ਮਰਜ਼ ਦਾ ਇਲਾਜ ਹੈ, ਕਿਸੇ ਨੂੰ ਆਮਰੀਅਤ ਨਾਲ ਕੋਈ ਤਕਲੀਫ ਨਹੀਂ। ਕੋਈ ਵਜ਼ੀਰ ਆਜ਼ਮ ਹੈ ਅਤੇ ਕੌਮ ਦੀ ਬਲਾ ਨਾਲ ਹੋਵੇ, ਕੋਈ ਸਦਰ ਹੈ ਅਤੇ ਫਿਰ ਵੀ ਸਤ ਬਿਸਮਿਲ੍ਲਾ। ਲੋਕਾਂ ਨੂੰ ਕਿਸੇ ਵੀ ਨਿਜ਼ਾਮ ਨਾਲ ਗਰਜ਼ ਨਹੀਂ। ਇਹ ਸਾਰੇ ਦੇ ਸਾਰੇ ਨਿਜ਼ਾਮ ਮਖਸੂਸ ਤਬਕੇ ਦੀ ਅਯਾਸ਼ੀ ਦੀਆਂ ਉਹ ਰਾਹਾਂ ਨੇ ਜਿਹੜੀਆਂ ਉਹਨਾਂ ਨੇ ਆਪ ਬਣਾਈਆਂ ਨੇ। ਤੁਸੀਂ ਨਵੇਂ ਸੂਬੇ ਬਣਾ ਕੇ ਇਹਨਾਂ ਸੂਬਿਆਂ ਨੂੰ ਚਲਾਉਣ ਵਾਲੇ ਇਹੋ ਹੀ ਰੱਖੋਗੇ ਤਾਂ ਫਿਰ ਬੇਲੀਓ ਜਿੰਨਾ ਮਲਾਵਾਂ ਪਹਿਲੀਆਂ ਬੇੜੀਆਂ ਡੋਬੀਆਂ ਸਨ, ਉਹ ਇਹਨਾਂ ਬੇੜੀਆਂ ਨੂੰ ਵੀ ਤੋੜ ਨਹੀਂ ਲਾ ਸਕਦੇ। ਲਿਹਾਜ਼ਾ ਸਿਸਟਮ ਦੀ ਤਬਦੀਲੀ, ਨਵੇਂ ਸੂਬੇ ਬਣਾਉਣ ਦਾ ਸ਼ੋਸ਼ਾ ਜਾਂ ਕੋਈ ਹੋਰ ਅਜਿਹਾ ਚੂਰਨ ਤਕਰੀਰਾਂ ਲਈ ਤਾਂ ਠੀਕ ਹੋ ਸਕਦਾ ਹੈ, ਪਰ ਇਹਦੇ ਨਾਲ ਅਮਲ ਕੁਝ ਨਹੀਂ ਜੀ ਹੋਣਾ। ਜਿਨ੍ਹਾਂ ਲੋਕਾਂ ਨੇ ਇਲਾਜ ਦੇ ਨਾਂ ਉੱਤੇ 78 ਵਰ੍ਹਿਆਂ ਤੋਂ ਨਸਲ ਦਰ ਨਸਲ ਜ਼ਖਮ ਖਰਾਬ ਕੀਤਾ ਹੈ, ਬਿਮਾਰੀ ਵਿੱਚ ਵਾਧਾ ਕੀਤਾ ਹੈ, ਉਹ ਨਵੇਂ ਸਿਸਟਮ ਵਿੱਚ ਵੀ ਇਹੋ ਹੀ ਕਰਤੂਤ ਖੋਲ੍ਹਣਗੇ। ਤਬਦੀਲੀ ਉਦੋਂ ਆਏਗੀ ਜਦੋਂ ਅਸ਼ਰਾਫੀਆ ਦੀ ਅਯਾਸ਼ੀ ਮੁੱਕੇਗੀ, ਜਦੋਂ ਸਿਆਸਤਦਾਨ ਕੌਮ ਦਾ ਲਹੂ ਨਿਚੋੜਨ ਲਈ ਮੁਰਤਬ ਨਹੀਂ ਹੋਣਗੇ, ਬਲਕਿ ਇਸ ਕੌਮ ਦੇ ਦਰਦੀ ਬਣ ਕੇ ਮਸਲੇ ਹੱਲ ਕਰਨ ਦੀ ਸੋਚ ਲੈ ਕੇ ਪਾਰਲੀਮੈਂਟ ਹਾਊਸ ਵਿੱਚ ਜਾਣਗੇ। ਜਦੋਂ ਤੁਸੀਂ ਇਹਨਾਂ ਦੇ ਹੱਥੋਂ ਕੇਕ ਖੋਹ ਕੇ ਮਾੜੇ ਦੀ ਸੁੱਕੀ ਮਿੱਸੀ ਰੋਟੀ ਨੂੰ ਤਰਜੀਹ ਦਿਓਗੇ, ਉਦੋਂ ਮਸਲੇ ਆਪ ਹੀ ਹੱਲ ਹੋ ਜਾਣਗੇ। ਕਿਹੜਾ ਸੂਬਾ ਵੱਡਾ, ਕਿਹੜਾ ਛੋਟਾ, ਕਿੱਥੇ ਦੀ ਸਰਕਾਰ ਚੰਗੀ ਅਤੇ ਕਿੱਥੋਂ ਦੇ ਹਾਕਮ ਮੰਦੇ, ਇਹ ਸਭ ਬਕਵਾਸ ਹੈ ਜਿਹੜੀ ਸੁਣ ਕੇ ਲੋਕਾਂ ਦੇ ਕੰਨ ਪੱਕ ਚੁੱਕੇ ਨੇ। ਜਿਨ੍ਹਾਂ ਇਹ ਇਸਤਹਿਸਾਲ ਕੀਤਾ, ਜਿਨ੍ਹਾਂ ਵਸਾਇਲ ਦੀਆਂ ਗਾਜਰਾਂ ਖਾਧੀਆਂ, ਹੁਣ ਢਿੱਡ ਪੀੜ ਉਹਨਾਂ ਨੂੰ ਹੋਣੀ ਚਾਹੀਦੀ ਹੈ, ਨਾ ਕਿ ਉਹਨਾਂ ਦੀ ਥਾਵੇਂ ਆਪਣਾ ਲਹੂ ਪੀਣ ਵਾਲੇ ਮਾੜੇ ਅਤੇ ਗਰੀਬ ਬੰਦੇ ਦਾ ਮਜ਼ੀਦ ਇਸਤਹਿਸਾਲ ਹੋਵੇ। ਸੱਜਣ ਪਿਆਰਿਓ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਸਿਸਟਮ ਨੂੰ ਚਲਾਉਣ ਵਾਲੀਆਂ ਤਾਕਤਾਂ ਨੂੰ ਮਸਲੇ ਸਮਝਣ ਦੀ ਤੌਫੀਕ ਅਤਾ ਫਰਮਾਏ। ਉਹ ਇਲਾਜ ਕਰਨ, ਨਾ ਕਿ ਕੌਮ ਨੂੰ ਗੇੜੇ ਕਰਾ ਕੇ ਹਰ ਵਾਰੀ ਇਸੇ ਅਸ਼ਰਾਫੀਆ ਦਾ ਢਿੱਡ ਭਰਨ ਦੇ ਕੋਈ ਨਾ ਕੋਈ ਨਵੇਂ ਨੁਸਖੇ ਈਜਾਦ ਕਰਨ। ਅੱਜ ਲਈ ਨਹੀਂ, ਫਿਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰੱਖ।